ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਪੂਨਾ ਮਹਾਰਾਸ਼ਟਰ ਤੋਂ ਵੀਰ ਗੁਰਬਾਜ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ, ਇਸ ਵਾਰ ਥੋੜੀ ਦੇਰ ਨਾਲ ਲਿਖ ਰਿਹਾ ਹਾਂ ਕਿਉਂਕਿ ਕੰਪਿਊਟਰ ਵਿੱਚ ਈਮੇਲ ਪੰਜਾਬੀ ਵਿੱਚ ਲਿਖਣੀ ਸਿੱਖ ਰਿਹਾ ਸੀ। ਪਹਿਲਾਂ ਦੀ ਤਰ੍ਹਾਂ ਸੱਚੋ ਸੱਚ ਪ੍ਰੋਗਰਾਮ ਲਗਾਤਾਰਤਾ ਨਾਲ ਦੇਖਦਾ ਹਾਂ ਤੇ ਇਸ ਗੱਲ ਦੀ ਵਧਾਈ ਵੀ ਦਿੰਦਾ ਹਾਂ ਕਿ ਤੁਸੀਂ ਪ੍ਰੋਗਰਾਮ ਵਿੱਚ ਪਹਿਲਾਂ ਵਾਲੀ ਖਿੱਚ ਬਰਕਰਾਰ ਰੱਖੀ ਹੋਈ ਹੈ। ਡਾਕਟਰ ਸਾਹਿਬ ਜੀ, ਅੱਜ ਮੈਂ ਤੁਹਾਡੇ ਸਾਹਮਣੇ ਇੱਕ ਸਿਆਸੀ ਮਸਲਾ ਰੱਖਣਾ ਚਾਹੁੰਦਾ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਜੋਕੇ ਸਮੇਂ ਵਿੱਚ ਸਿੱਖ ਸੰਘਰਸ਼ ਆਪਣੇ ਡੈਮੋਕ੍ਰੈਟਿਕ ਰੂਪ ਵਿੱਚ ਚੱਲ ਰਿਹਾ ਹੈ ਤੇ ਪੰਜਾਬ ਵਿੱਚ ਇਸ ਦੀ ਅਗਵਾਈ 4 ਮੁੱਖ ਜਥੇਬੰਦੀਆਂ ਕਰਦੀਆਂ ਹਨ, ਜਿਹੜੀਆਂ ਇਸ ਤਰ੍ਹਾਂ ਹਨ: ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਪੰਜ ਪ੍ਰਧਾਨੀ, ਦਲ ਖਾਲਸਾ, ਸਿੱਖ ਸਟੂਡੈਂਟ ਫੈਡਰੇਸ਼ਨ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹਨਾਂ ਵਿੱਚੋਂ 3 ਜਥੇਬੰਦੀਆਂ ਅਕਾਲੀ ਦਲ ਪੰਜ ਪ੍ਰਧਾਨੀ, ਦਲ ਖਾਲਸਾ, ਸਿੱਖ ਸਟੂਡੈਂਟ ਫੈਡਰੇਸ਼ਨ ਦੀ ਚੋਣਾਂ ਦੇ ਲਿਹਾਜ਼ ਨਾਲ ਸਿੱਖ ਕੌਮ ਵਿੱਚ ਕੋਈ ਵਿਕਲਪ ਨਹੀਂ ਰੱਖਦੀਆਂ, ਕਿਉਂਕਿ ਜਿੱਥੋਂ ਤੱਕ ਮੇਰਾ ਗਿਆਨ ਹੈ ਕਿ ਇਹ ਜਥੇਬੰਦੀਆਂ ਭਾਰਤ ਵਿੱਚ ਸਿਆਸੀ ਪਾਰਟੀਆਂ ਦੇ ਤੌਰ ਤੇ ਇਲੈਕਸ਼ਨ ਕਮਿਸ਼ਨ ਵਿੱਚ ਰਜਿਸਟਰ ਨਹੀਂ ਹਨ। ਸਿਰਫ ਅਕਾਲੀ ਦਲ ਅੰਮ੍ਰਿਤਸਰ ਹੀ ਇੱਕ ਰਜਿਸਟਰਡ ਸਿਆਸੀ ਪਾਰਟੀ ਹੈ, ਜਿਹੜੀ ਸਿੱਖਾਂ ਦਾ ਇੱਕੋ ਇੱਕ ਵਿਕਲਪ ਹੈ ਫਿਲਹਾਲ ਦੀ ਘੜੀ। ਪਰ ਮੈਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ 20-25 ਸਾਲ ਬਾਅਦ ਵੀ ਇਹ ਪਾਰਟੀ ਲੋਕਾਂ ਵਿੱਚ ਆਪਣੀ ਵਿਚਾਰਧਾਰਾ ਨਹੀਂ ਪਹੁੰਚਾ ਸਕੀ। ਜੇ ਵਿਚਾਰਧਾਰਾ ਨੂੰ ਛੱਡ ਵੀ ਦਈਏ ਤਾਂ ਘੱਟੋ ਘੱਟ ਆਪਣਾ ਸਿਆਸੀ ਇਲੈਕਸ਼ਨ ਨਿਸ਼ਾਨ ਤਾਂ ਪ੍ਰਚਲਿਤ ਕਰਨਾ ਚਾਹੀਦਾ ਸੀ, ਤਾਂ ਜੋ ਲੋਕਾਂ ਨੂੰ ਪਤਾ ਤਾਂ ਹੋਵੇ ਕਿ ਉਹਨਾਂ ਕੋਲ ਕੋਈ ਵਿਕਲਪ ਹੈ। ਪਰ ਜ਼ਮੀਨੀ ਹਕੀਕਤ ਇਹ ਹੈ ਕਿ ਲੋਕਾਂ ਨੂੰ ਇਹਨਾਂ ਪਾਰਟੀਆਂ ਦੀ ਹੋਂਦ ਦਾ ਵੀ ਪਤਾ ਨਹੀਂ। ਜੇ ਮੇਰੇ ਕੋਲ ਇੰਟਰਨੈਟ ਨਾ ਹੋਵੇ ਤਾਂ ਸ਼ਾਇਦ ਮੇਰੀ ਵੀ ਇਹੀ ਹਾਲਤ ਹੋਵੇ। ਪਰ ਜੇ ਸਿੱਖਾਂ ਦੀ ਅਨਪੜ੍ਹਤਾ ਤੇ ਬੇਵਕੂਫੀ ਦੀ ਗੱਲ ਇਹ ਕਹਿ ਕੇ ਖਤਮ ਕਰਨੀ ਹੈ ਤਾਂ ਫਿਰ ਕੁਝ ਨਹੀਂ ਹੋ ਸਕਦਾ। ਇਸ ਗੱਲ ਦੀ ਜ਼ਿੰਮੇਵਾਰੀ ਤਾਂ ਮਾਨ ਸਾਹਿਬ ਦੀ ਪਾਰਟੀ ਨੂੰ ਲੈਣੀ ਪਵੇਗੀ ਕਿ ਉਹਨਾਂ ਦੇ ਉਮੀਦਵਾਰ ਘਰ ਘਰ ਜਾ ਕੇ ਆਪਣੀ ਪਾਰਟੀ ਬਾਰੇ ਜਾਣੂ ਕਰਵਾਉਣ। ਦੂਸਰੀ ਗੱਲ ਇਹ ਹੈ ਕਿ ਮਾਨ ਸਾਹਿਬ ਦੀ ਪਾਰਟੀ ਦਾ ਕੋਈ ਸੰਵਿਧਾਨ ਇਲੈਕਸ਼ਨ ਕਮਿਸ਼ਨ ਕੋਲ ਰਜਿਸਟਰ ਨਹੀਂ ਹੈ। ਇਹ ਇੱਕ ਅਹਿਮ ਮਸਲਾ ਜਿਸ ਤੋਂ ਬਿਨਾਂ ਕੋਈ ਸਿਆਸੀ ਪਾਰਟੀ ਮੁਕੰਮਲ ਨਹੀਂ ਹੋ ਸਕਦੀ। ਡਾਕਟਰ ਸਾਹਿਬ ਜੀ, ਇਸ ਬਾਰੇ ਤੁਹਾਡੇ ਕੀ ਵਿਚਾਰ ਨੇ? ਕਿਉਂਕਿ ਇਸ ਲਿਹਾਜ਼ ਨਾਲ ਬਾਦਲ ਦਲ ਤੋਂ ਇਲਾਵਾ ਸਿੱਖ ਕੌਮ ਕੋਲ ਹੋਰ ਕੋਈ ਬਦਲ ਨਹੀਂ ਹੈ। ਖਾਲਸਾ ਸ਼ੈਲ ਰੂਲ ਸੂਨਰ ਔਰ ਲੇਟਰ। ਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਵੀਰ ਗੁਰਬਾਜ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਪੂਨੇ ਤੋਂ ਲਿਖਿਆ ਜੀ। ਬੜੀ ਖੁਸ਼ੀ ਦੀ ਗੱਲ ਹੈ ਵੀ ਉਹਨਾਂ ਨੇ ਪੰਜਾਬੀ 'ਚ ਟਾਈਪ ਕਰਨਾ ਸ਼ੁਰੂ ਕੀਤਾ ਹੈ ਜੀ, ਔਰ ਬਹੁਤ ਖੂਬਸੂਰਤ ਟਾਈਪ ਹੈ। ਜੀ, ਔਰ ਉਹਨਾਂ ਦਾ ਵਿਸ਼ਾ ਵਸਤੂ ਤਾਂ ਹਮੇਸ਼ਾ ਹੀ ਫੋਕਸਡ ਹੁੰਦਾ ਹੈ, ਕੇਂਦਰਿਤ ਹੁੰਦਾ ਹੈ, ਔਰ ਉਹ ਹਰ ਪੱਖੋਂ ਸੂਝਵਾਨ ਨੇ। ਆਪ ਉਹ ਰਿਸਰਚ ਕਰਕੇ ਜਿਸ ਤੱਥ ਤੱਕ ਉਹਨਾਂ ਨੇ ਪਹੁੰਚਣਾ ਹੁੰਦਾ ਉਹ ਕੋਸ਼ਿਸ਼ ਕਰਦੇ ਨੇ ਔਰ ਫਿਰ ਉਸ ਨੂੰ ਉਹ ਸ਼ੇਅਰ ਵੀ ਕਰਦੇ ਨੇ। ਜੀ ਜੀ। ਉਹਨਾਂ ਨੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਹੈ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਅਜੇ ਵੀ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਜਿਹੜੀ ਖਿੱਚ ਹੈ ਇਹ ਲਗਾਤਾਰਤਾ ਨਾਲ ਬਰਕਰਾਰੀ ਵਾਲੀ ਲੱਗਦੀ ਹੈ। ਜੀ ਜੀ। ਸਾਡੀ ਕੋਸ਼ਿਸ਼ ਵੀ ਹੁੰਦੀ ਹੈ ਕਿਉਂਕਿ ਇਸ ਖਿੱਚ ਦਾ ਕਾਰਨ ਸਾਡੇ ਦਰਸ਼ਕ ਨੇ ਜਾਂ ਲਿਖਾਰੀ ਨੇ ਜੀ, ਜਿਹੜੇ ਸਾਨੂੰ ਲਿਖਦੇ ਨੇ ਜਾਂ ਫੋਨ ਕਰਦੇ ਨੇ ਜੀ, ਕਿਉਂਕਿ ਜੇ ਉਹਨਾਂ ਦੇ ਵਿਚਾਰਾਂ 'ਚ ਵਿਭਿੰਨਤਾ ਡਾਈਵਰਸਿਟੀ ਹੈ, ਉਹੀ ਗੱਲਾਂ ਬਾਰ-ਬਾਰ ਰਿਪੀਟ ਨਹੀਂ ਹੁੰਦੀਆਂ ਤਾਂ ਜ਼ਾਹਰ ਹੈ ਉਸ ਪ੍ਰੋਗਰਾਮ 'ਚ ਵੀ ਕਸ਼ਿਸ਼ ਰਹੇਗੀ। ਜੀ ਜੀ। ਔਰ ਬਾਕੀ ਤਾਂ ਦੁਨੀਆ ਰੋਜ਼ ਬਦਲਦੀ ਹੈ, ਹਰ ਪਲ ਖਬਰ ਨਵੀਂ, ਜੀ ਜੀ, ਹਰ ਪਲ ਦੀ ਖਬਰ। ਜੀ, ਕਈ ਖਬਰ ਦੀ ਖਬਰ ਲੈਂਦੇ ਨੇ। ਜੀ ਜੀ। ਸੋ ਅਸੀਂ ਤਾਂ ਖਬਰ ਦੀ ਅੱਗੋਂ ਖਬਰ ਲੈਂਦੇ ਹਾਂ, ਖਬਰ ਆਈ ਜਾਂਦੀ ਹੈ, ਅਸੀਂ ਉਹਦੀ ਖਬਰ ਲੈ ਲੈਂਦੇ ਉਹਦੀ ਖਬਰ ਲਈ ਜਾਂਦੇ ਹਾਂ। ਸੋ ਇਸ ਲਈ ਵੀ ਇਹ ਕੰਟੀਨਿਊਟੀ ਹੈ ਔਰ ਜ਼ਾਹਰ ਹੈ ਕਿ ਗੁਰਬਾਣੀ ਇੱਕ ਐਸਾ ਖਜ਼ਾਨਾ ਹੈ ਕਿ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਗੁਰਬਾਣੀ ਨੂੰ ਜਦੋਂ ਤੁਸੀਂ ਜਿੰਨੀ ਵਾਰ ਵੀ ਪੜ੍ਹਦੇ ਹੋ, ਉਸੇ ਸ਼ਬਦ ਨੂੰ ਜਦੋਂ ਮੈਂ 30 ਸਾਲ ਪਹਿਲਾਂ ਦੇਖਦਾ ਜੋ ਭਾਵ ਮੇਰੇ ਮਨ 'ਚ ਬਣਦੇ ਸੀ, ਹੁਣ ਆਨੰਦ ਵੀ ਉਸ ਤੋਂ ਕਿਤੇ ਵੱਧ ਹੁੰਦਾ। ਤੁਹਾਡੇ ਸਾਹਮਣੇ ਕਈ ਗੁੰਝਲਾਂ ਜ਼ਿੰਦਗੀ ਦੀਆਂ, ਰੂਹਾਨੀ ਜ਼ਿੰਦਗੀ ਦੀਆਂ ਖੁੱਲ੍ਹਦੀਆਂ ਨੇ ਜਦੋਂ ਤੁਸੀਂ ਉਸ ਬਾਣੀ ਨੂੰ ਪੜ੍ਹਦੇ ਹੋ, ਉਸ ਨੂੰ ਵਿਚਾਰਦੇ ਹੋ ਜਾਂ ਉਸ ਬਾਰੇ ਅਸੀਂ ਕੋਈ ਰਿਸਰਚ ਕਰਨ ਦਾ ਯਤਨ ਕਰਦੇ ਹਾਂ ਜੀ। ਔਰ ਮੈਂ ਇਹ ਮੰਨਣਾ ਚਾਹੁੰਦਾ ਹਾਂ ਕਿ ਭਾਈ ਨੰਦ ਲਾਲ ਜੀ ਬਾਰੇ ਜਦੋਂ ਜਿਉਂ-ਜਿਉਂ ਮੈਂ ਹੁਣ ਉਹਨਾਂ ਦੀਆਂ ਲਿਖਤਾਂ ਪੜ੍ਹਦਾ ਜਾਂ ਸ਼ੇਅਰ ਕਰਦਾ ਜੀ, ਤੇ ਮੈਨੂੰ ਅਫਸੋਸ ਹੁੰਦਾ ਵੀ ਇੰਨਾ ਲੰਮਾ ਸਮਾਂ ਮੈਨੂੰ ਉਹਨਾਂ ਦੀਆਂ ਗਜ਼ਲਾਂ ਬਾਰੇ ਪਤਾ ਜ਼ਰੂਰ ਸੀ, 1-2 ਪ੍ਰਚਲਿਤ ਵੀ ਸਨ ਜਿਹੜੇ ਰਾਗੀ ਸਿੰਘ ਕੀਰਤਨ ਕਰਦੇ ਸਨ ਜੀ, ਔਰ ਫਾਰਸੀ 'ਚ ਕੀਰਤਨ ਕਰਨ ਵਾਲੇ ਕਦੇ ਜਿਹੜੇ ਪੁਰਾਣੇ ਭਾਈ ਧਰਮ ਸਿੰਘ ਜ਼ਖਮੀ ਵਰਗੇ ਲੋਕ ਸੀ ਜੋ ਵੀ ਡਿਸਅਪੀਅਰ ਹੋ ਗਏ। ਭਾਈ ਨੰਦ ਲਾਲ ਦੀ ਗਜ਼ਲ ਗਾਇਕੀ ਵੀ ਕੀਰਤਨ 'ਚ ਘਟ ਗਈ ਜੀ, ਪਰ ਜਿੰਨਾ ਆਨੰਦ ਮੈਂ ਉਹਦੇ 'ਚੋਂ ਮਾਣਦਾ ਹੁਣ, ਤੇ ਮੈਨੂੰ ਇਹ ਲੱਗਦਾ ਵੀ ਮੈਂ ਬਹੁਤ ਸਾਲ ਇਸ ਆਨੰਦ ਨੂੰ ਮਿਸ ਕੀਤਾ ਹੈ ਕਿ ਜਿਵੇਂ ਉਹਨਾਂ ਨੇ ਇੱਕ ਪੂਰਨ ਗੁਰਸਿੱਖ ਦੇ ਤੌਰ 'ਤੇ, ਜਿਵੇਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਜਾਂ ਕਵਿਤ ਇੰਜੋਏਬਲ ਨੇ
ਜੀ ਉਵੇਂ ਹੀ ਭਾਈ ਨੰਦ ਲਾਲ ਦੀ ਜਿਹੜੀ ਫਾਰਸੀ ਰਚਨਾ ਹੈ ਉਹ ਗੁਰੂ ਦੇ ਪਿਆਰ 'ਚ ਓਤ ਪ੍ਰੋਤ ਹੈ। ਜੀ ਸੋ ਮੇਰਾ ਖਿਆਲ ਹੈ ਵੀ ਇਹ ਸਾਰੀਆਂ ਚੀਜ਼ਾਂ ਹੀ ਖਿੱਚ ਦਾ ਕਾਰਨ ਨੇ। ਜੀ ਸਵਾਲ ਉਹਨਾਂ ਨੇ ਬੜਾ ਸਿੱਧਾ ਕੀਤਾ, ਸਟ੍ਰੇਟ ਕੀਤਾ। ਸ਼ਾਇਦ ਇਸ ਸਵਾਲ ਦੇ ਸਾਰੇ ਜਿਹੜੇ ਹਿੱਸੇ ਨੇ ਉਹਨਾਂ ਬਾਰੇ ਮੈਂ ਪੂਰੀ ਤਰ੍ਹਾਂ ਜਵਾਬ ਨਾ ਦੇ ਸਕਾਂ। ਉਹਨਾਂ ਨੇ ਜਿਵੇਂ ਕਿਹਾ ਵੀ 4 ਧਿਰਾਂ ਪੰਜਾਬ 'ਚ ਇਸ ਵੇਲੇ ਪੰਥਕ ਧਿਰਾਂ ਨੇ, ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਪੰਚ ਪ੍ਰਧਾਨੀ, ਜੀ ਦਲ ਖਾਲਸਾ, ਸਿੱਖ ਸਟੂਡੈਂਟ ਫੈਡਰੇਸ਼ਨ। ਔਰ ਉਹਨਾਂ ਦਾ ਇਹ ਕਹਿਣਾ ਹੈ ਵੀ ਇਹਨਾਂ 'ਚੋਂ ਜਿਹੜੇ 3 ਧਿਰਾਂ ਨੇ, ਪੰਚ ਪ੍ਰਧਾਨੀ, ਅਕਾਲੀ ਦਲ ਔਰ ਫੈਡਰੇਸ਼ਨ ਔਰ ਦਲ ਖਾਲਸਾ, ਉਹਨਾਂ ਕੋਲ ਚੋਣ ਲੜਨ ਦਾ ਜਿਹੜਾ ਉਹ ਵਿਕਲਪ ਨਹੀਂ ਹੈ। ਮੇਰਾ ਖਿਆਲ ਹੈ ਸ਼ਾਇਦ ਇਹ ਗੱਲ ਠੀਕ ਨਾ ਹੋਏ, ਕਿਉਂਕਿ ਦਲ ਖਾਲਸਾ ਵਾਲੇ ਵੀ ਚੋਣਾਂ ਲੜਦੇ ਰਹੇ ਨੇ। ਜੀ 1-2 ਵਾਰ ਉਹਨਾਂ ਨੇ ਸ਼੍ਰੋਮਣੀ ਕਮੇਟੀ ਚੋਣਾਂ ਵੀ ਲੜੀਆਂ ਹੈ। ਔਰ ਮੇਰਾ ਖਿਆਲ ਹੈ ਵੀ ਈਵਨ ਅਕਾਲੀ ਦਲ ਪੰਚ ਪ੍ਰਧਾਨੀ ਨੇ MLA ਦੀ ਚੋਣ ਦੇ ਵਿੱਚ ਵੀ ਉਹਨਾਂ ਨੇ ਹਿੱਸਾ ਲਿਆ ਸੀ। ਸੋ ਜ਼ਾਹਰ ਹੈ ਕਿ ਕਿਤੇ ਨਾ ਕਿਤੇ ਜਿਹੜੀ ਇਹ ਰਜਿਸਟ੍ਰੇਸ਼ਨ ਹੋਏਗੀ ਇਹ ਹੈ ਜਿਹਦੇ ਥੱਲੇ ਤੁਸੀਂ ਚੋਣ 'ਚ ਹਿੱਸਾ ਲੈ ਸਕਦੇ ਹੋ। ਜੀ ਈਵਨ ਪੰਥਕ ਕਮੇਟੀ ਦੇ ਨਾਂ ਥੱਲੇ ਵੀ ਕੋਈ ਰਜਿਸਟ੍ਰੇਸ਼ਨ ਹੋਈ ਸੀ ਜਿਹਦੇ ਥੱਲੇ ਡਾਕਟਰ ਸੋਹਣ ਸਿੰਘ ਨੇ ਇੱਕ ਵਾਰ ਇਲੈਕਸ਼ਨ ਲੜੀ ਹੈ, ਸ਼ਾਇਦ ਸ਼੍ਰੋਮਣੀ ਕਮੇਟੀ ਦੀ ਲੜੀ ਹੈ। ਜੀ ਸੋ ਇਹ ਸ਼ਾਇਦ ਗੱਲ ਠੀਕ ਨਾ ਹੋਏ ਕਿ ਵੀ ਹਾਂ ਜਿਹੜਾ ਫਿਕਸ ਚੋਣ ਨਿਸ਼ਾਨ ਮਿਲਣਾ ਉਹ ਮੇਰਾ ਖਿਆਲ ਹੈ ਸ਼ਾਇਦ ਅਕਾਲੀ ਦਲ ਅੰਮ੍ਰਿਤਸਰ ਦੇ ਕੋਲ ਵੀ ਨਹੀਂ ਹੈ, ਜੀ ਕਿਉਂਕਿ ਉਹਦੇ 'ਚ ਜਦੋਂ ਤੁਸੀਂ ਸੈਂਟਰਲ ਔਰ ਮੈਂਬਰ ਪਾਰਲੀਮੈਂਟ ਦੇ ਹਵਾਲੇ ਨਾਲ ਜਾਂ ਸਟੇਟ 'ਤੇ ਵੀ ਇਹ ਜ਼ਰੂਰੀ ਹੋਏਗਾ ਕਿ ਉਹਨਾਂ ਦਾ ਇੱਕ ਕ੍ਰਾਈਟੇਰੀਆ ਹੈ ਕਿ ਜੇ ਕੁੱਲ ਜਿਹੜੀਆਂ ਵੋਟਾਂ ਬਣਦੀਆਂ ਨੇ, ਪੈਂਦੀਆਂ ਨੇ, ਉਹਦੀ ਇੱਕ ਖਾਸ ਪਰਸੈਂਟੇਜ ਹੈ। ਜੇ ਕੋਈ ਪਾਰਟੀ ਉਸ ਲੈਵਲ ਤੱਕ ਵੋਟਾਂ ਨਹੀਂ ਰਜਾਂਦੀ ਤੇ ਜੇ ਭਾਵੇਂ ਉਹਨੂੰ ਪਹਿਲਾਂ ਇੱਕ ਪਾਰਟੀ ਦੇ ਤੌਰ ਤੇ ਮਾਨਤਾ ਮਿਲੀ ਵੀ ਹੋਏ ਚੋਣ ਨਿਸ਼ਾਨ ਦੀ, ਉਹ ਖਤਮ ਹੋ ਜਾਂਦੀ ਹੈ ਤੇ ਫਿਰ ਹਰ ਵਾਰ ਉਸ ਨੂੰ ਕੋਈ ਨਵਾਂ ਚੋਣ ਨਿਸ਼ਾਨ ਅਲਾਟ ਕੀਤਾ ਜਾਂਦਾ ਹੈ। ਜੀ ਸੋ ਜ਼ਾਹਰ ਹੈ ਵੀ ਅਕਾਲੀ ਦਲ ਅੰਮ੍ਰਿਤਸਰ ਦੇ ਥੱਲੇ ਇੱਕ ਸਟੇਜ ਤੇ ਜਦੋਂ ਪਹਿਲੇ ਕੈਂਡੀਡੇਟ 1999 ਦੇ ਵਿੱਚ 8 ਮੈਂਬਰ ਪਾਰਲੀਮੈਂਟ ਬਣੇ ਨੇ, ਉਦੋਂ ਸ਼ਾਇਦ ਅਕਾਲੀ ਦਲ ਅੰਮ੍ਰਿਤਸਰ ਨਹੀਂ ਸੀ, ਸ਼੍ਰੋਮਣੀ ਅਕਾਲੀ ਦਲ ਕਿਸ ਨਾਂ ਦੇ ਥੱਲੇ ਸੀ, ਪਰ ਜ਼ਾਹਰ ਹੈ ਵੀ ਉਦੋਂ ਵੋਟਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਜੀ ਉਦੋਂ ਸੰਭਵ ਹੈ ਮਾਨਤਾ ਵੀ ਹੋਏ। ਉਸ ਤੋਂ ਬਾਅਦ ਮਾਨ ਸਾਹਿਬ ਇੱਕ ਵਾਰ ਫਿਰ ਮੈਂਬਰ ਪਾਰਲੀਮੈਂਟ ਬਣੇ ਨੇ ਸੰਗਰੂਰ ਤੋਂ, ਔਰ ਇਹ ਲਗਭਗ ਸਾਰੇ ਹਲਕਿਆਂ 'ਚ ਆਪਣੇ ਉਮੀਦਵਾਰ ਖੜੇ ਕਰਦੇ ਰਹੇ ਨੇ। ਸੋ ਉਸ ਲਿਹਾਜ਼ ਨਾਲ ਜ਼ਾਹਰ ਹੈ ਕਿ ਇਹਨਾਂ ਦਾ ਦਾਇਰਾ ਕਾਰ ਜਿਹੜਾ ਹੈ ਉਹ ਇੱਕ ਸਿਆਸੀ ਪਾਰਟੀ ਵਾਲਾ, ਔਰ ਹਮੇਸ਼ਾ ਹੀ ਉਹਨਾਂ ਨੇ ਲੋਕਤੰਤਰੀ ਸਿਸਟਮ ਦੇ ਵਿੱਚ ਆਪਣਾ ਯਕੀਨ ਦਿਖਾਇਆ। ਪਰ ਇਲੈਕਸ਼ਨ ਕਮਿਸ਼ਨ ਕੋਲ ਉਹਨਾਂ ਦੀ ਅੱਜ ਵੀ ਚੋਣ ਸਿੰਬਲ ਦੇ ਤੌਰ ਦੇ ਉੱਤੇ ਕੋਈ ਉਹਨਾਂ ਨੂੰ ਸਿੰਬਲ ਮਾਨਤਾ ਪ੍ਰਾਪਤ ਹੈ। ਮੇਰਾ ਖਿਆਲ ਹੈ ਸ਼ਾਇਦ ਇਹ ਗੱਲ ਠੀਕ ਨਹੀਂ ਹੈ। ਜੀ ਉਹਨਾਂ ਨੇ ਇਹ ਵੀ ਕਿਹਾ ਵੀ ਉਹਨਾਂ ਦਾ ਕੋਈ ਸੰਵਿਧਾਨ ਵੀ ਜਿਹੜਾ ਹੈ ਉਹ ਇਲੈਕਸ਼ਨ ਕਮਿਸ਼ਨ ਦੇ ਕੋਲ ਰਜਿਸਟਰਡ ਨਹੀਂ। ਇਹ ਜਦੋਂ ਆਪਸ ਦੇ ਵਿੱਚ ਇਲਜ਼ਾਮਬਾਜ਼ੀਆਂ ਸ਼ੁਰੂ ਹੋਈਆਂ ਸੀ ਤੇ ਇੱਕ ਧਿਰ ਨੇ ਇਸ ਕਿਸਮ ਦੀ ਗੱਲ ਕੀਤੀ ਸੀ, ਪਰ ਮੇਰੇ ਕੋਲ ਇਹਦੇ ਬਾਰੇ ਵੀ ਕੋਈ ਡੈਫੀਨੇਟ ਜਾਣਕਾਰੀ ਨਹੀਂ ਹੈ ਕਿ ਵੀ ਕੀ ਮਾਨ ਸਾਹਿਬ ਦੀ ਪਾਰਟੀ ਦਾ ਸੰਵਿਧਾਨ ਇਲੈਕਸ਼ਨ ਕਮਿਸ਼ਨ ਦੇ ਕੋਲ ਹੈ। ਪਰ ਮੇਰਾ ਖਿਆਲ ਹੈ ਵੀ ਜਦੋਂ ਵੀ ਕੋਈ ਪਾਰਟੀ ਦੇ ਤੌਰ ਤੇ ਅਪਲਾਈ ਕਰਦਾ ਹੋਏਗਾ, ਸੰਵਿਧਾਨ ਨਾ ਹੋਏਗਾ, ਕੋਈ ਉਹਦਾ ਹੋਰ ਸੰਖੇਪ ਰੂਪ ਹੋਏਗਾ ਜਿਹਨੂੰ ਤੁਸੀਂ ਮਿਸ਼ਨ ਸਟੇਟਮੈਂਟ ਕਹਿੰਦੇ ਹੋ, ਕੁਛ ਨਾ ਕੁਛ ਤਾਂ ਪਾਰਟੀ ਦੇ ਤੌਰ ਤੇ ਜ਼ਰੂਰ ਦਿੱਤਾ ਹੋਏਗਾ ਉਹਨਾਂ ਨੂੰ। ਸੋ ਬਾਕੀ ਜਿਹੜਾ ਮੈਂ ਸਮਝਦਾ ਵੀ ਲੋਕਾਂ 'ਚ ਚੋਣ ਨਿਸ਼ਾਨ ਦੀ ਪਛਾਣ ਹੈ ਨਹੀਂ ਹੈ, ਇਹ ਤਾਂ ਦੇਖੋ ਉੱਥੇ ਅੱਜ ਹਰ ਇੱਕ ਨੂੰ ਪਤਾ ਹੈ ਵੀ ਚੋਣਾਂ ਕਿਵੇਂ ਜਿੱਤੀਆਂ ਜਾਂਦੀਆਂ। ਜੀ ਉਹ ਪਛਾਣ ਵੀ ਬਣ ਜਾਂਦੀ ਹੈ ਜੇ ਤੁਹਾਡੇ ਕੋਲ ਪੈਸਾ ਹੈ, ਜੇ ਤੁਸੀਂ ਇੱਕ ਜਾਂ ਦੂਸਰੀ ਧਿਰ ਦੇ ਨਾਲ ਰਲ ਕੇ ਜਿਹੜੀ ਹੈ ਉਸ ਖੇਡ ਨੂੰ ਖਰਾਬ ਕਰਨਾ ਹੈ। ਹੁਣ ਬਹੁਜਨ ਸਮਾਜ ਪਾਰਟੀ ਦਾ ਬਹੁਤ ਵੱਡਾ ਬੇਸ ਰਿਹਾ ਯੂਪੀ ਦੇ ਵਿੱਚ, ਉਹਨਾਂ ਦੀ ਮੁਖੀ ਜਿਹੜੀ ਮਾਇਆਵਤੀ ਉਹਦੀ ਸਰਕਾਰ ਵੀ ਬਣਦੀ ਹੈ। ਜੀ ਪੰਜਾਬ ਦੇ ਵਿੱਚ ਵੀ ਜੇ ਅਸੀਂ ਕਹਿੰਦੇ ਹਾਂ ਵੀ 34% ਦੇ ਕਰੀਬ ਦਲਿਤ ਵੋਟਰ ਹੈ, ਪੰਜਾਬ ਦੀ ਆਬਾਦੀ ਹੈ 34%, ਲੇਕਿਨ ਅਕਾਲੀਆਂ ਨੇ ਇੰਨੀ ਵਾਈਜ਼ਲੀ ਜਿਹੜਾ ਆਪਣੀ ਪਾਰਟੀ ਦੇ ਪੱਖ ਤੋਂ ਵਾਈਜ਼ਲੀ ਜਾਂ ਆਪਣੀ ਧੜਾਬੰਦੀ ਤੋਂ ਜੀ ਐਸਾ ਇਹਨਾਂ ਨੂੰ ਖਿਲਾਰਿਆ ਹੋਇਆ। ਇੱਕ ਹਮੇਸ਼ਾ ਇਹ ਗੱਲ ਰਹੀ ਹੈ ਕਿ ਉਹ ਵੱਡੀ ਗਿਣਤੀ ਦੇ ਵਿੱਚ ਪੈਸੇ ਦੇ ਦਿੰਦੇ ਨੇ ਉਹਨਾਂ ਦੇ ਮੁਖੀ ਨੂੰ ਤੇ ਉਹ ਹਰ ਵਾਰੀ ਆਪਣੇ ਕੈਂਡੀਡੇਟ ਖੜਾ ਕਰਦੇ ਨੇ, ਹਾਰਦੇ ਨੇ, ਪਰ ਵੋਟਾਂ ਉਹਨਾਂ ਨੂੰ ਉਨੀਆਂ ਕੁ ਮਿਲ ਜਾਂਦੀਆਂ ਕਿ ਜਿੰਨੀਆਂ ਯੂਪੀ ਜਾਂ ਦੂਜੀਆਂ ਥਾਵਾਂ ਤੇ ਤੋਂ ਪਹਿਲਾਂ ਹੀ ਉਹਨਾਂ ਨੇ ਬਹੁਤ ਜ਼ਿਆਦਾ ਲਈਆਂ ਹੁੰਦੀਆਂ ਕਿ ਉਹਨਾਂ ਦੀ ਮਾਨਤਾ ਨੈਸ਼ਨਲ ਪਾਰਟੀ ਦੇ ਤੌਰ ਤੇ ਬਰਕਰਾਰ ਰਹਿੰਦੀ ਹੈ। ਪਰ ਪੰਜਾਬ ਦੇ ਵਿੱਚ ਜਿਹੜੀ ਉਹ ਵੋਟ ਜਿਹੜੀ ਕਿ ਅਦਰਵਾਈਜ਼ ਕਾਂਗਰਸ ਨੂੰ ਪੈ ਸਕਦੀ ਹੈ ਔਰ ਪੰਜਾਬ 'ਚ ਅਕਾਲੀਆਂ ਨੂੰ ਆਊਟ ਆਫ ਪਾਵਰ ਕਰ ਸਕਦੀ ਹੈ, ਉਹਨੂੰ ਉਹ ਬੜੀ ਚਲਾਕੀ ਦੇ ਨਾਲ ਤੋੜ ਲੈਂਦੇ ਨੇ। ਔਰ ਹੁਣ ਵੀ ਜਿਹੜੀਆਂ ਬਹੁਤ ਸਾਰੀਆਂ ਖੇਡਾਂ
ਇਹ ਖੇਡ ਰਹੇ ਨੇ, ਉਹਦਾ ਬਹੁਤ ਸਾਰੀਆਂ ਦਾ ਮਕਸਦ ਅਕਾਲੀਆਂ ਦਾ 2014 ਦੀਆਂ ਪਾਰਲੀਮੈਂਟ ਚੋਣਾਂ ਦੇ ਵਿੱਚ ਜਿਹੜਾ ਇਹਨਾਂ ਵਰਗਾਂ ਨੂੰ ਜਿਹੜੇ ਕਿ ਅਦਰਵਾਈਜ਼ ਕਿਸੇ ਹੋਰ ਪਾਸੇ ਜਾ ਸਕਦੇ ਨੇ ਉਹਨਾਂ ਨੂੰ ਆਪਣੇ ਨਾਲ ਲਾਣ ਦੇ ਲਈ ਇਹ ਕਿਸੇ ਹੱਦ ਤੱਕ ਵੀ ਜਾਣ ਨੂੰ ਤਿਆਰ ਨੇ, ਭਾਵੇਂ ਉਹਦਾ ਮਤਲਬ ਪੰਜਾਬ ਦਾ ਭਈਆਕਰਨ ਕਰਨਾ ਹੈ ਜਾਂ ਭਈਆ ਸਥਾਨ ਬਣਾਉਣਾ ਹੈ। ਲੇਕਿਨ ਇਹ ਉਹ ਵੋਟਾਂ ਦੀ ਦੌੜ ਦੇ ਵਿੱਚ ਅੰਨੇ ਹੋਏ ਪਾਵਰ ਦੇ ਵਿੱਚ ਇਹ ਕੁਝ ਵੀ ਕਰਨ ਨੂੰ ਤਿਆਰ ਨੇ। ਅਨਫੋਰਚੂਨੇਟਲੀ ਜੇ ਸਾਡੀਆਂ ਇਹੀ ਚਾਰ ਧਿਰਾਂ ਜਿਨ੍ਹਾਂ ਦੀ ਇਹਨਾਂ ਨੇ ਨਿਸ਼ਾਨਦੇਹੀ ਕੀਤੀ ਹੈ ਇਹ ਸਿਰ ਜੋੜ ਕੇ ਬੈਠਣ ਔਰ ਵੋਟਾਂ ਜਾਂ ਨਾ ਵੋਟਾਂ, ਥੋੜੀਆਂ ਵੋਟਾਂ ਜਾਂ ਬਹੁਤੀਆਂ ਵੋਟਾਂ, ਘੱਟੋ ਘੱਟ ਲੋਕਾਂ ਦੇ ਕੋਲ ਇੱਕ ਇਹਨਾਂ ਦੋਨਾਂ ਚੋਂ ਨਿਕਲ ਕੇ ਤੀਸਰਾ ਬਦਲਤਾ ਹੋਏ ਜੀ। ਲੇਕਿਨ ਕਿਉਂਕਿ ਇਹਨਾਂ ਦੀ ਵੀ ਆਪੋ ਆਪਣੀ ਹਉਮੈ ਜਿਹੜੀ ਹੈ ਇਹਨਾਂ ਨੂੰ ਜਿਹੜੀ ਹੈ ਉਹ ਆਪਸ ਦੇ ਵਿੱਚ ਸਿਰ ਨਹੀਂ ਜੋੜਨ ਦਿੰਦੀ। ਨਤੀਜੇ ਦੇ ਤੌਰ ਤੇ ਸਾਡੀਆਂ ਧਿਰਾਂ ਜਿਹੜੀਆਂ ਨੇ ਪੰਜਾਬ ਦੇ ਚੋਣ ਦੰਗਲ ਦੇ ਵਿੱਚ ਬਿਲਕੁਲ ਹਾਸ਼ੀਏ ਤੇ ਨੇ ਔਰ ਸਾਡੀ ਵੋਟ ਬੈਂਕ ਜਿਹੜੀ ਹੈ ਹੌਲੀ ਹੌਲੀ ਖੁਰਦੇ ਆ ਕੋਈ ਕਿਸੇ ਦੇ ਜਾ ਵੜੇ ਨੇ, ਕੋਈ ਕਿਤੇ ਨੇ, ਤੇ ਕੁਝ ਜਿਹੜੇ ਨੇ ਨਿਰਾਸ਼ ਹੋ ਕੇ ਕਹਿੰਦੇ ਨੇ ਜੀ ਕਿਹਨੂੰ ਪਾਈਏ। ਸੋ ਘੱਟੋ ਘੱਟ ਇਹੀ ਜੇ ਅਸੀਂ ਸਬਕ ਲੈ ਲਈਏ ਕਿ ਸਾਡੀ ਧਿਰ ਇੱਕ ਮਜ਼ਬੂਤੀ ਦੇ ਨਾਲ, ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਕਾਲੀ ਦਲ ਅੰਮ੍ਰਿਤਸਰ ਸਰ ਸਿਮਰਜੀਤ ਸਿੰਘ ਮਾਨ ਉਹਨਾਂ ਦਾ ਇੱਕ ਰੁਤਬਾ ਹੈ। ਦੂਸਰੇ ਪਾਸੇ ਜਿਹੜੀ ਅਕਾਲੀ ਦਲ ਪੰਚ ਪ੍ਰਧਾਨੀ ਹੈ ਉਹਨਾਂ ਨੂੰ ਵੈਸੇ ਨਹੀਂ ਸਿਰ ਚੁੱਕਣ ਦਿੰਦੇ। ਹੁਣ ਭਾਈ ਦਲਜੀਤ ਸਿੰਘ ਅੱਜ ਤੋਂ 2 ਦਿਨ ਪਹਿਲਾਂ ਹੀ ਜ਼ਮਾਨਤ ਦੇ ਉੱਤੇ ਬਾਹਰ ਆਏ ਨੇ, ਲਗਭਗ 1.5 ਸਾਲ ਝੂਠੇ ਕੇਸਾਂ 'ਚ ਉਲਝਾ ਛੱਡਿਆ ਤੇ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਬਣੇ, ਅਕਾਲੀ ਦਲ ਪੰਚ ਪ੍ਰਧਾਨੀ ਦੇ ਭਾਈ ਕੁਲਬੀਰ ਸਿੰਘ ਬੜਾ ਪਿੰਡ ਜੀ ਸ਼੍ਰੋਮਣੀ ਕਮੇਟੀ ਮੈਂਬਰ ਚੁਣੇ ਗਏ। ਸੋ ਉਹਨਾਂ ਨੂੰ ਡਰ ਹੋਇਆ ਵੀ ਇਹ ਤਾਂ ਇੱਕ ਪੋਲੀਟੀਕਲ ਧਿਰ ਬਣ ਰਹੇ ਨੇ। ਸੋ ਉਹਨਾਂ ਨੇ ਝੂਠੇ ਕੇਸ ਪਾ ਕੇ ਟੌਰਚਰ ਕਰਕੇ ਜੇਲ੍ਹ 'ਚ ਡੱਕਿਆ ਹੋਇਆ, ਕਿੰਨੇ ਕੇਸ ਉਹਨਾਂ ਤੇ ਹੋਰ ਕੱਢ ਲਏ ਪੁਰਾਣੇ ਜੀ। ਸੋ ਪਤਾ ਨਹੀਂ ਉਹਨਾਂ ਦੀ ਜ਼ਮਾਨਤ ਕਦੋਂ ਹੁੰਦੀ ਹੈ, ਪਰ ਇਹ ਵੀ ਹੈ ਵੀ ਇਹਨਾਂ ਧਿਰਾਂ ਨੂੰ ਉੱਠਣ ਹੀ ਨਹੀਂ ਦਿੱਤਾ ਜਾਂਦਾ। ਸੋ ਇਹ ਵੀ ਇੱਕ ਜ਼ਮੀਨੀ ਹਕੀਕਤ ਹੈ। ਇਹਦੇ 'ਚ ਸਿਰਫ ਧਿਰਾਂ ਦਾ ਕਸੂਰ ਨਹੀਂ, ਧਿਰਾਂ ਦਾ ਕਸੂਰ ਇਹ ਹੈ ਵੀ ਇਹਨਾਂ ਨੇ ਸਿਰ ਨਹੀਂ ਜੋੜਿਆ, ਇਕੱਲੇ ਮਾਰ ਖਾ ਰਹੇ ਨੇ ਜੀ। ਪਰ ਕੁੱਲ ਮਿਲਾ ਕੇ ਸਰਕਾਰ, ਉਹਨਾਂ ਦੀਆਂ ਏਜੰਸੀਆਂ ਇਹਨਾਂ ਨੂੰ ਇਲੈਕਟਰਲ ਫੀਲਡ ਦੇ ਵਿੱਚ ਵੀ ਸਿਰ ਨਹੀਂ ਚੁੱਕਣ ਦਿੰਦੀਆਂ ਔਰ ਚੁੱਕਣ ਵੀ ਨਹੀਂ ਦੇਣਗੀਆਂ। ਜੀ ਡਾਕਟਰ ਸਾਹਿਬ ਦੇ ਨਾਲ ਜਾਣੇ ਬ੍ਰੇਕ ਤੇ ਵੀਅਰਸ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।